ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜਾ ਰਾਮ ਮੰਦਿਰ ਦਾ ਇਸ ਵਕਤ ਸਾਰਾ ਕੇਂਦਰ ਬਣਿਆ ਹੋਇਆ, ਇਸ ਵਕਤ ਮੀਡੀਆ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਹੈ, ਉਸ ਬਾਬਤ ਵਿੱਚ ਗੱਲਬਾਤ ਕਰਾਂਗੇ। ਵਿਸ਼ੇਸ਼ ਕਰਕੇ ਜਦੋਂ ਅਸੀਂ ਇਹ 5 ਤਰੀਕ ਜਿਹੜੀ ਮਿਥੀ ਗਈ ਹੈ ਗਰਾਊਂਡ ਬ੍ਰੇਕਿੰਗ ਸੈਰੇਮਨੀ ਦੇ ਲਈ ਜਾਂ ਸ਼ਿਲਾਨਿਆਸ ਜਿਹਨੂੰ ਕਿਹਾ ਜਾ ਰਿਹਾ ਹੈ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਸਾਰੇ ਪਾਠ ਦਾ ਉਦਘਾਟਨ ਕੀਤਾ ਜਾਣਾ ਹੈ ਰਾਮ ਜਨਮ ਭੂਮੀ ਨੂੰ ਮੁੱਖ ਰੱਖਦਿਆਂ ਹੋਇਆਂ, ਜਾਂ ਓਵਰਆਲ ਜਦੋਂ ਅਸੀਂ ਇਹ ਸਾਰੀ ਡਿਬੇਟ ਦੇਖ ਰਹੇ ਹਾਂ। ਪਰ ਇੱਥੇ ਗੱਲ ਧਿਆਨ ਦੇਣ ਵਾਲੀ ਹੈ ਵੀ ਜਿਹੜੀ ਇਸ ਵਕਤ ਡਿਬੇਟ ਚੱਲ ਰਹੀ ਹੈ ਉਹ ਰਾਮ ਮੰਦਿਰ ਦੇ ਉੱਤੇ ਕੇਂਦਰਿਤ ਹੈ, ਪਰ ਇਹ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਇਹਦੇ ਤੇ ਇੱਥੇ ਪਹਿਲਾਂ ਜਾਂ ਡਿਬੇਟ ਜਿਹੜੀ ਹੈ ਉਹ ਬਾਬਰੀ ਮਸਜਿਦ ਦੇ ਢੱਠੇ ਜਾਣ ਦੇ ਉੱਤੇ ਜ਼ਰੂਰ ਇੱਥੇ ਹੋਣੀ ਬਣਦੀ ਹੈ, ਕਿਉਂਕਿ ਜਦੋਂ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ ਜਾਂ ਮੁਸਲਮਾਨ ਭਾਈਚਾਰੇ ਦੀ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਇਸ ਵਕਤ ਤਸ਼ੱਦਦ ਦਾ ਜਿਹੜਾ ਨਿਸ਼ਾਨਾ ਹੈ ਉਹ ਬਣਾਇਆ ਗਿਆ। ਸੋ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ ਤੇ ਇੱਥੇ ਇਹ ਵੀ ਇੱਕ ਨੁਕਤਾ ਵਿਚਾਰਨ ਵਾਲਾ ਹੈ ਕਿ ਸਿੱਖ ਕੌਮ ਦੀ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਇਸ ਸਾਰੇ ਇਸ਼ੂ ਦੇ ਉੱਤੇ ਕਿੱਥੇ ਖਲੋਤੀ ਹੈ, ਜਿੱਥੇ ਇੱਕ ਪਾਸੇ RSS ਵੱਲੋਂ ਜਾਂ ਇਹ ਸਾਰੇ ਪਾਰਟ ਨੂੰ ਹਿੰਦੂਤਵੀ ਜਿਹੜੀਆਂ ਤਾਕਤਾਂ ਹੈਗੀਆਂ ਨੇ ਉਹਨਾਂ ਵੱਲੋਂ ਸਿੱਖਾਂ ਨੂੰ ਇਸ ਦੇ ਵਿੱਚ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਜਿਹੜੇ ਜਥੇਦਾਰ ਨੇ ਬਾਹਰਲੇ ਪੰਜਾਬ ਤੋਂ ਬਾਹਰ ਜਿਹੜੇ ਸਿੱਖਾਂ ਦੇ ਤਖਤ ਨੇ ਉਹਨਾਂ ਤੱਕ ਸੱਦਾ ਪੱਤਰ ਜਿਹੜੇ ਭੇਜੇ ਗਏ ਆ। ਉੱਥੇ ਪੰਜਾਬ ਦੇ ਵਿੱਚ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਤਾਂ ਸਿੱਖ ਕੌਮ ਵੱਲੋਂ ਇਸ ਦੇ ਖਿਲਾਫ ਜਿਹੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਅੱਜ ਜਦੋਂ ਅਸੀਂ ਗੱਲ ਕਰਨ ਜਾ ਰਹੇ ਹਾਂ ਤਾਂ ਹੁਣ ਤੋਂ ਕੁਝ ਘੰਟਿਆਂ ਬਾਅਦ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਸੰਬੰਧੀ ਇੱਕ ਪ੍ਰੋਟੈਸਟ ਵੀ ਉਲੀਕਿਆ ਗਿਆ। ਸੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਿਹੜੇ ਕਿ ਜਨਰਲ ਸਕੱਤਰ ਨੇ ਅਕਾਲੀ ਦਲ ਅੰਮ੍ਰਿਤਸਰ ਦੇ, ਉਹ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਪਟਿਆਲਾ ਤੋਂ। ਉਹਨਾਂ ਨਾਲ ਆਓ ਅੱਜ ਦੀ ਇਸ ਵਿਚਾਰ ਚਰਚਾ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਸ਼ੁਰੂਆਤ ਕਰੀਏ, ਕਿਵੇਂ ਦੇਖਦੇ ਹੋ ਜਿਹੜੀ ਇਹ 5 ਤਰੀਕ ਦਾ ਦਿਨ ਮਿਥਿਆ ਗਿਆ, ਜਿੱਥੇ ਇੱਕ ਪਾਸੇ ਗਰਾਊਂਡ ਬ੍ਰੇਕਿੰਗ ਸੈਰੇਮਨੀ ਸ਼ਿਲਾਨਿਆਸ ਕਿਹਾ ਜਾ ਰਿਹਾ, ਉੱਥੇ ਦਿਨੋਂ ਮਿਥਿਆ ਗਿਆ ਜਿੱਦਣ 1 ਸਾਲ ਪਹਿਲਾਂ 5 ਅਗਸਤ ਨੂੰ ਕਸ਼ਮੀਰ ਦੇ ਵਿੱਚ ਜਿਹੜਾ ਹੈ ਧਾਰਾ 370 ਹਟਾ ਕੇ ਕਸ਼ਮੀਰ ਨੂੰ 2 ਹਿੱਸਿਆਂ ਦੇ ਵਿੱਚ ਵੰਡ ਕੇ ਭਾਰਤ ਦੀ ਜਿਹੜੀ ਹੈ ਭਾਰਤ ਦੀ ਹਕੂਮਤ ਦੇ ਥੱਲੇ ਲਿਆਂਦਾ ਗਿਆ। ਤੇ ਇੱਕ ਸਿੱਖ ਹੋਣ ਦੇ ਨਾਤੇ ਜਾਂ ਇੱਕ ਪੋਲੀਟੀਕਲ ਆਊਟਫਿਟ ਹੋਣ ਦੇ ਨਾਤੇ ਅੱਜ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਦੇ ਖਿਲਾਫ ਜਿਹੜਾ ਹੈ ਉਹ ਪ੍ਰੋਟੈਸਟ ਉਲੀਕਿਆ ਗਿਆ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਵੀ ਉੱਥੋਂ ਹੀ ਸ਼ੁਰੂ ਕਰਦਾ ਕਿ ਇਹ 5 ਅਗਸਤ ਹੀ ਕਿਉਂ ਮਿਥਿਆ ਗਿਆ। 1 ਸਾਲ ਪੂਰਾ ਹੋ ਰਿਹਾ ਹੈ ਕਿ ਦੁਨੀਆ ਦੇ ਸਾਹਮਣੇ ਬੇਸ਼ੱਕ ਕੋਰੋਨਾ ਵਾਇਰਸ ਕਰਕੇ COVID-19 ਕਰਕੇ ਜੋ ਹਾਲਾਤ ਬਣੇ ਨੇ ਦੁਨੀਆ ਦੇ, ਉਸ ਤੋਂ ਵੀ 6-7 ਮਹੀਨੇ ਪਹਿਲਾਂ ਜਿਹੜਾ ਕਸ਼ਮੀਰ ਦੇ ਵਿੱਚ ਟੋਟਲੀ ਗੈਰ ਜਮਹੂਰੀ ਤੇ ਗੈਰ ਇਖਲਾਕੀ ਲਾਕਡਾਊਨ ਕੀਤਾ ਗਿਆ ਸੀ ਜੀ, ਉਸ ਨੂੰ ਵੀ 5 ਅਗਸਤ ਨੂੰ ਹੀ ਕੀਤਾ ਗਿਆ। ਜੇ ਅਗੇਨ ਇੱਕ ਸੈਕੂਲਰ ਕਹਾਉਣ ਵਾਲੀ ਗੌਰਮੈਂਟ ਉਹੀ ਡੇਟ ਟੀਜ਼ਿੰਗ ਕਰਕੇ ਦੁਬਾਰਾ ਇੱਕ ਮੁਸਲਮਾਨ ਭਾਈਚਾਰੇ ਨੂੰ ਦੁਖੀ ਕਰਨ ਵਾਸਤੇ ਇਹ 5 ਤਰੀਕ ਰੱਖਦੀ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਕੰਡੈਮ ਕਰਨਾ ਬਣਦਾ ਹੈ, ਕਿਉਂਕਿ ਇਹ ਗੱਲ ਜੇ ਹਕੂਮਤ ਨਹੀਂ ਸੋਚਦੀ, ਉਹਦੇ ਕੋਲ ਬਹੁਤ ਵੱਡੇ ਸੋਰਸਿਸ ਹੁੰਦੇ ਨੇ ਜਿਹੜੇ ਦੱਸਦੇ ਨੇ ਕਿ ਇਸ ਦਿਨ ਕੀ ਹੋਣਾ ਹੈ ਜਾਂ ਇਸ ਦਿਨ ਕੀ ਨਹੀਂ ਹੋਣਾ ਚਾਹੀਦਾ ਜੀ। ਇਹ ਜੋ ਵੀ ਫੈਸਲਾ ਕੀਤਾ ਗਿਆ ਇਹ ਜਾਣ ਬੁੱਝ ਕੇ ਕੀਤਾ ਗਿਆ ਡੇਟ ਬਾਰੇ। ਬਾਕੀ ਜਿੱਥੋਂ ਤੱਕ ਰਾਮ ਮੰਦਿਰ ਦਾ ਫੈਸਲਾ ਕਿਵੇਂ ਹੋਇਆ, ਇਹ ਸਾਰੀ ਇੱਕ ਹਿਸਟਰੀ ਹੈ ਜਿਹਨੂੰ ਤਕਰੀਬਨ ਪੂਰੇ ਅੱਜ 28 ਸਾਲ ਹੋ ਗਏ ਨੇ ਜੀ। 28 ਸਾਲ ਪਹਿਲਾਂ ਕਿਵੇਂ ਇੱਕ ਨਿਰੰਕੁਸ਼ ਜਿਹਨੂੰ ਕਹਿੰਦੇ ਨੇ ਡਿਕਟੇਟਰ ਤਰੀਕੇ ਦੇ ਨਾਲ ਇੱਕ ਖਾਸ ਪਾਰਟੀ ਵੱਲੋਂ ਇਹ ਉਲੀਕਿਆ ਗਿਆ, ਜਿਹਦੇ ਵਿੱਚ ਉਹਦੇ ਵੱਡੇ ਲੀਡਰ BJP ਦੇ ਅਟਲ ਬਿਹਾਰੀ ਵਾਜਪਾਈ, ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਇਹ ਸਾਰੇ ਉਸ ਜਗ੍ਹਾ ਤੇ ਹਾਜ਼ਰ ਸੀ ਜਦੋਂ ਇਹ ਐਲਾਨ ਹੋਇਆ ਕਿ ਇਹ ਜਿਹੜਾ
ਬਾਬਰੀ ਮਸਜਿਦ ਹੈ ਕਿਸੇ ਇੱਕ ਧਰਮ ਨੂੰ ਰਿਪਰੈਜ਼ੈਂਟ ਕਰਦੀ ਹੈ, ਮੁਸਲਿਮ ਧਰਮ ਨੂੰ, ਇਹਨੂੰ ਢਾਹ ਦਿੱਤਾ ਜਾਵੇ। ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਬਹੁਤ ਲੋਕਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਕਾਂਗਰਸ ਹੋਰ ਤਰ੍ਹਾਂ ਨਾਲ ਡੀਲ ਕਰਦੀ ਹੈ ਲੋਕਾਂ ਨੂੰ ਜਾਂ ਕੰਮ ਕਰਦੀ ਹੈ ਤੇ ਬੀਜੇਪੀ ਹੋਰ ਤਰ੍ਹਾਂ ਨਾਲ ਕਰਦੀ ਹੈ। ਬੇਸ਼ੱਕ ਉਹ ਅੱਡ-ਅੱਡ ਲੱਗਦੀਆਂ ਹੋਣ, ਪਰ ਜਦੋਂ ਹਿੰਦੂ ਏਜੰਡੇ ਦੀ ਗੱਲ ਆਉਂਦੀ ਹੈ, ਜਦੋਂ ਰਾਸ਼ਟਰੀ ਤੌਰ ਤੇ ਇਹਨਾਂ ਦੇ ਹਿੰਦੂ ਏਜੰਡੇ ਦੀ ਗੱਲ ਆਉਂਦੀ ਤਾਂ ਇਹ ਸਾਰੀਆਂ ਇੱਕ ਹੁੰਦੀਆਂ ਨੇ ਜੀ। ਇਹਦਾ ਸਭ ਤੋਂ ਵੱਡਾ ਉਦਾਹਰਨ ਬਾਬਰੀ ਮਸਜਿਦ ਨੂੰ ਢਾਉਣ ਦਾ ਹੈ, ਕਿਉਂਕਿ ਯੂਪੀ ਦੇ ਵਿੱਚ ਇਹ ਸਥਿਤ ਹੈ ਜਿੱਥੇ ਉਸ ਵਕਤ ਚੀਫ ਮਿਨਿਸਟਰ ਬੀਜੇਪੀ ਦੇ ਸੀ ਕਲਿਆਣ ਸਿੰਘ, ਤੇ ਸੈਂਟਰ ਦੇ ਵਿੱਚ ਦਿੱਲੀ ਕਾਂਗਰਸ ਦੀ ਸਰਕਾਰ ਸੀ ਜਿਹਦੇ ਪ੍ਰਧਾਨ ਮੰਤਰੀ ਸੀ ਨਰਸਿਮਹਾ ਰਾਓ ਜੀ। ਆਈਬੀ ਇੱਕ ਐਸੀ ਸੰਸਥਾ ਹੈ, ਇੱਕ ਐਸੀ ਏਜੰਸੀ ਹੈ ਜਿਹੜੀ ਇੱਕ ਮਿੰਟ ਦੀ ਸੂਚਨਾ ਸਾਰੇ ਦੇਸ਼ 'ਚ ਕਿੱਥੇ ਕੀ ਹੋ ਰਿਹਾ ਹੈ ਉਹ ਸੂਚਨਾ ਪ੍ਰਧਾਨ ਮੰਤਰੀ ਆਫਿਸ ਨੂੰ ਦਿੰਦੀ ਹੈ। ਬਿਲਕੁਲ। ਜਿਹੜਾ ਇੰਨੇ ਦਿਨਾਂ ਤੋਂ ਉੱਥੇ ਕਾਰ ਸੇਵਕ ਇਕੱਠੇ ਹੋ ਰਹੇ ਸੀ, ਮੈਂ 92 ਦੀ ਗੱਲ ਕਰਦਾ, ਤੇ ਕੀ ਉਸ ਵਕਤ ਦੀ ਇਨਫੋਰਮੇਸ਼ਨ ਸੈਂਸਿਟੀਵਿਟੀ ਆਫ ਦਾ ਪਲੇਸ ਇਸ਼ੂ ਕੀ ਪ੍ਰਧਾਨ ਮੰਤਰੀ ਕੋਲ ਉਹ ਖਬਰ ਨਹੀਂ ਸੀ ਜਾ ਰਹੀ, ਕੀ ਕੈਬਨਿਟ ਨਾਲ ਵਿਚਾਰ ਨਹੀਂ ਸੀ ਹੋ ਸਕਦੀ, ਕੀ ਉਹਦੇ ਤੇ ਐਕਸ਼ਨ ਨਹੀਂ ਸੀ ਹੋ ਸਕਦਾ, ਕਿ ਦਫਾ 144 ਕੇਵਲ ਮਾਈਨੋਰਟੀਜ਼ ਲਈ ਬਣੀ ਹੈ ਜਾਂ ਜਿਹੜੇ ਅਰੈਸਟ ਹੁੰਦੇ ਨੇ ਕੇਵਲ ਮਾਈਨੋਰਟੀ ਮੁਸਲਮਾਨਾਂ ਤੇ ਸਿੱਖਾਂ ਲਈ ਬਣੀ ਹੈ। ਇਹ ਸਾਰਾ ਕੁਝ ਉਸ ਦਿਨ ਤੋਂ ਸਾਨੂੰ ਸਪਸ਼ਟ ਹੋ ਗਿਆ। ਇੱਕ ਖਾਸ ਏਜੰਡੇ ਦੇ ਤਹਿਤ ਬੀਜੇਪੀ ਤੇ ਕਾਂਗਰਸ ਨੇ ਮਿਲ ਕੇ ਬਾਬਰੀ ਮਸਜਿਦ ਢਾਈ ਹੈ ਜੀ। ਉਸ ਤੋਂ ਬਾਅਦ ਇਹ ਪ੍ਰੋਸੈਸ ਅੱਗੇ ਚੱਲਿਆ, ਅਦਾਲਤੀ ਪ੍ਰਕਿਰਿਆਵਾਂ ਹੋਈਆਂ, ਕਰਦੇ ਕਰਦੇ ਕੋਈ ਐਸਾ ਇਨ ਬਿਟਵੀਨ 28 ਸਾਲ ਜਾਂ 27 ਸਾਲ ਜਿਹੜੇ ਇਸ ਫੈਸਲੇ ਨੂੰ ਲੱਗੇ, ਕਿਤੇ ਵੀ ਜਾ ਕੇ ਇਹ ਨਹੀਂ ਸੀ ਲੱਗ ਰਿਹਾ ਕਿ ਇਹ ਫੈਸਲਾ ਕੇਵਲ ਤੇ ਕੇਵਲ ਹਿੰਦੂ ਧਰਮ ਦੇ ਹੱਕ 'ਚ ਆਊਗਾ। ਪਰ ਅਖੀਰ ਵਿੱਚ ਜਿਹੜਾ ਫੈਸਲਾ ਹੋਇਆ, ਜਿਵੇਂ ਹੋਰ ਫੈਸਲੇ ਵੀ ਹੋ ਰਹੇ ਨੇ ਇੰਡੀਆ ਦੇ ਵਿੱਚ, ਕਿਉਂਕਿ ਇਹ ਬਹੁਤ ਸੈਂਸਿਟਿਵ ਇਸ਼ੂ ਸੀਗਾ, ਇਹਦੇ ਤੇ ਹਕੂਮਤ ਨੇ, ਮੈਂ ਪੰਜਾਬੀ 'ਚ ਕਹਾਂਗਾ, ਬਾਂਹ ਮਰੋੜ ਕੇ ਅਦਾਲਤ ਦੀ ਜਾਂ ਕਾਨੂੰਨ ਦੀ ਇਹ ਫੈਸਲਾ ਕਰਵਾਇਆ। ਤੇ ਸਿੱਖਾਂ ਨੂੰ ਇਹਦੇ 'ਚ ਇੰਨਾ ਦੁੱਖ ਹੋਇਆ ਹੈ ਕਿ 1947 ਦੇ ਵਿੱਚ ਸਾਨੂੰ ਜਿਨ੍ਹਾਂ ਨੇ ਜਰੈਮ ਪੇਸ਼ਾ ਕੌਮ ਕਿਹਾ ਸੀ, ਜਿਨ੍ਹਾਂ ਨੇ 1950 ਦੇ ਵਿੱਚ ਸਾਨੂੰ ਹਿੰਦੂਆਂ ਦਾ ਇੱਕ ਹਿੱਸਾ ਕਿਹਾ ਸੀ, ਜਿਸ ਸੋਚ ਨੇ, ਉਸ ਸੋਚ ਨੇ ਅੱਜ ਅਦਾਲਤ ਦੇ ਮੂੰਹ ਤੋਂ ਕਢਾਤਾ ਕਿ ਇਹ ਇੱਕ ਕਲਟ ਹੈ ਸਿੱਖ, ਕਿਉਂਕਿ ਗੁਰੂ ਨਾਨਕ ਸਾਹਿਬ ਵੀ ਉੱਥੇ ਪੂਜਾ ਕਰਨ ਗਏ ਨੇ, ਕਿਉਂਕਿ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਜਿਹੜੇ ਰਾਮਚੰਦਰ ਸੀਗੇ ਉਹ ਗੁਰੂ ਨਾਨਕ ਦੇ ਵੀ ਗੁਰੂ ਸੀ ਜੀ। ਤੇ ਉੱਥੇ ਗੁਰੂ ਨਾਨਕ ਸਿੱਖਾਂ ਨੂੰ ਜਾਣ ਬੁੱਝ ਕੇ ਘੇਰਿਆ ਗਿਆ, ਬਿਲਕੁਲ ਕਿਸੇ ਚੀਜ਼ ਦਾ ਸਬੂਤ ਨਾ ਹੋਣ ਕਰਕੇ 27 ਸਾਲ ਦੀ ਬਹਿਸ ਵਿੱਚ ਸਿੱਖਾਂ ਦਾ ਨਾਮ ਨਹੀਂ ਆਇਆ ਜੀ। ਕਿਸੇ ਨਿਊਜ਼ਪੇਪਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਿਪੋਰਟਿੰਗ ਜਿਹੜੀ ਹੋਈ ਹੈ ਇਸ ਮਾਮਲੇ ਵਿੱਚ, ਪਰ ਐਨ ਜਦੋਂ ਜੱਜਮੈਂਟ ਆਈ ਹੈ ਉਹਦੇ ਵਿੱਚ ਸਿੱਖਾਂ ਨੂੰ ਫਿਰ ਦੁਬਾਰਾ ਇਹ ਕਿਹਾ ਗਿਆ ਕਿ ਤੁਸੀਂ ਸਾਡੇ ਵਿੱਚੋਂ ਹੋ, ਤੁਸੀਂ ਕੋਈ ਆਜ਼ਾਦ ਕੌਮ ਨਹੀਂ ਹੋ। ਹੁਣ ਆ ਗਈ ਅਗਲੀ ਗੱਲ ਕਿ ਉੱਤੇ ਰਾਮ ਮੰਦਿਰ ਦਾ ਜਦੋਂ ਸ਼ਿਲਾਨਿਆਸ ਕਹਿੰਦੇ ਨੇ, ਇਹ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਕੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਇਸ ਸਾਰੇ ਹਾਲਾਤ ਨੂੰ ਜੋ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਬਿਆਨ ਕੀਤੇ ਨੇ, ਇਹਨਾਂ ਹਾਲਾਤਾਂ ਵਿੱਚ ਕੋਈ ਦੇਸ਼ ਇਹ ਕਹਿ ਸਕਦਾ ਹੈ ਆਪਣੇ ਆਪ ਨੂੰ ਕਿ ਉਹ ਸੈਕੂਲਰ ਹੈ? ਬਿਲਕੁਲ ਨਹੀਂ। ਇਹ ਹਿੰਦੂ ਰਾਸ਼ਟਰ ਬਣਨ ਜਾ ਰਿਹਾ ਤੇ ਬਣ ਚੁੱਕਾ ਹੈ ਅੰਦਰੋਂ ਅੰਦਰੀ, ਇਹ ਉਹਦਾ ਇੱਕ ਪ੍ਰਗਟਾਵਾ ਹੋਏਗਾ। ਦੂਸਰਾ ਇਹ ਕਿ ਕਿਸੇ ਸੈਕੂਲਰ ਮੁਲਕ ਦਾ ਪ੍ਰਧਾਨ ਮੰਤਰੀ ਇਸ ਤਰ੍ਹਾਂ ਜਾ ਕੇ ਨੀਂਹ ਪੱਥਰ ਕਿਉਂ ਰੱਖ ਰਿਹਾ ਹੈ? ਕਿ ਉਸ ਧਰਮ ਦੇ ਹੋਰ ਧਾਰਮਿਕ ਲੀਡਰ ਖਤਮ ਹੋ ਗਏ? ਨਹੀਂ, ਉਹ ਸ਼ੋਅ ਕਰਨਾ ਚਾਹੁੰਦੇ ਨੇ ਕਿ ਜਿਹੜੀ ਰਾਜ ਕਰਦੀ ਧਿਰ ਹੈ ਇਹ ਅਸਲ ਵਿੱਚ ਹਿੰਦੂ ਏਜੰਡੇ ਉੱਪਰ ਹੀ ਕੰਮ ਕਰ ਰਹੀ ਹੈ, ਕਿਉਂਕਿ ਭਾਗਵਤ ਜਿਹੜਾ ਇਹਨਾਂ ਦਾ ਮਾਸਟਰ ਮਾਈਂਡ ਹੈ, ਜਿਹੜੀ ਸੰਸਥਾ ਇਹਨਾਂ ਨੂੰ ਚਲਾਉਂਦੀ ਹੈ, ਉਹਦਾ ਉਹ ਹੈਡ ਹੈ, ਉਹ ਬਹੁਤ ਵਾਰ ਕਹਿ ਚੁੱਕਾ ਹੈ ਕਿ ਹਿੰਦੂ ਰਾਸ਼ਟਰ ਜਿਹੜਾ ਹੈ ਉਹ ਬਣ ਚੁੱਕਾ ਹੈ ਜੀ। ਸੋ ਇਹ ਰਾਮ ਮੰਦਿਰ, ਹਾਲਾਂਕਿ ਰਾਮ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਾਰ ਆਇਆ ਹੈ, ਪਰ ਬੜੇ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਕਿ ਇਹ ਰਾਮਚੰਦਰ ਜਿਹੜਾ ਦਸ਼ਰਥ ਦਾ ਬੇਟਾ ਹੈ, ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸ ਕਰਕੇ ਕਿਉਂਕਿ ਉਹ ਕੁਝ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ। ਪਰ ਜਿੱਥੋਂ ਤੱਕ ਸਿੱਖ ਫਿਲਾਸਫੀ, ਧਰਮ ਫਿਲਾਸਫੀ ਦਾ ਸੰਬੰਧ ਹੈ, ਦਸ਼ਰਥ ਦੇ ਬੇਟੇ ਰਾਮਚੰਦਰ ਨੂੰ ਅਸੀਂ ਰਾਮ ਨਹੀਂ ਕਹਿੰਦੇ, ਅਸੀਂ ਤਾਂ ਅਕਾਲ ਪੁਰਖ ਨੂੰ ਰਾਮ ਕਹਿੰਦੇ ਆ। ਸੋ ਉਹ ਜਿਹੜਾ ਰਾਮ ਹੈ ਉਹ ਇੰਟਰਮਿਕਸ, ਜਿਵੇਂ ਨਾਮਧਾਰੀਆਂ ਤੋਂ ਬੁਲਵਾਇਆ ਜਾ ਰਿਹਾ ਹੈ ਜੀ, ਕੁਝ ਹੋਰ ਤੋਂ ਬੁਲਾਇਆ ਜਾ ਰਿਹਾ ਹੈ। ਇਹ ਸਾਰਾ ਕੁਝ ਮੇਰੇ ਕਹਿਣ ਦਾ ਮਤਲਬ ਇੱਥੇ ਮੈਂ ਸਮ ਅਪ ਕਰਦਾ
ਤੁਹਾਡੇ ਅਗਲੇ ਸਵਾਲ ਤੋਂ ਪਹਿਲਾਂ ਕਿ ਇਹ ਪੂਰਨ ਤੌਰ ਤੇ ਹਿੰਦੂ ਏਜੰਡੇ ਨੂੰ ਮੁੱਖ ਰੱਖ ਕੇ 5 ਤਰੀਕ ਰੱਖੀ ਗਈ ਹੈ। ਪਹਿਲਾਂ ਬਹੁ ਗਿਣਤੀ ਮੁਸਲਮਾਨਾਂ ਵਾਲਾ ਸੂਬਾ ਜਿਹੜਾ ਜੰਮੂ ਕਸ਼ਮੀਰ ਸੀ ਉਹਨੂੰ ਤੋੜ ਦਿੱਤਾ ਗਿਆ, ਉਹਨੂੰ ਅੱਜ ਤੱਕ ਕੈਦ ਕੀਤਾ ਹੋਇਆ। ਉਹਨਾਂ ਦੀਆਂ ਭਾਵਨਾਵਾਂ ਦੁਨੀਆ ਤੱਕ ਨਹੀਂ ਆਉਣ ਦਿੱਤੀਆਂ ਜਾ ਰਹੀਆਂ, ਇਹ ਵੀ ਬਰੂਟਲ ਹੈ। ਤੇ ਫਿਰ ਉਹੀ ਤਰੀਕ ਜਿਹੜੀ ਹੈ ਦੁਬਾਰਾ ਮੁਸਲਮਾਨਾਂ ਭਾਈਚਾਰੇ ਦੀ ਜਿਹੜੀ ਬਾਬਰੀ ਮਸਜਿਦ ਹੈ ਉਹਨੂੰ ਢਾਹ ਕੇ ਜ਼ਬਰਦਸਤੀ ਉਹਦਾ ਫੈਸਲਾ ਕਰਵਾ ਕੇ ਅਦਾਲਤੋਂ ਅੱਜ ਪ੍ਰਧਾਨ ਮੰਤਰੀ ਨਹੀਂ ਰੱਖ ਰਿਹਾ ਕੱਲ। ਇਹ ਸਾਰਾ ਕੁਝ ਇਸ ਗੱਲ ਵੱਲ ਜਾਂਦਾ ਹੈ ਕਿ ਇਹ ਹਿੰਦੂ ਰਾਸ਼ਟਰ ਵੱਲ ਨੂੰ ਇਹ ਦੇਸ਼ ਵੱਧ ਚੁੱਕਾ ਹੈ। ਦੁਨੀਆ ਇਸ ਗੱਲ ਦੇ ਉੱਤੇ ਧਿਆਨ ਦੇਵੇ, ਸਾਡੀ ਇਹ ਉਜਰਾ ਹੈ, ਕਿਉਂਕਿ ਅਸੀਂ ਘੱਟ ਗਿਣਤੀ ਦੇ ਵਿੱਚ ਇੱਥੇ ਰਹਿ ਰਹੇ ਹਾਂ ਤੇ ਅਸੀਂ ਬੇਸ਼ੱਕ ਆਪਣੇ ਮੁਲਕ ਦੀ ਗੱਲ ਕਰਦੇ ਹਾਂ, ਪਰ ਜਿੰਨੀ ਦੇਰ ਤੱਕ ਅਸੀਂ ਇੱਥੇ ਰਹਿੰਦੇ ਹਾਂ ਸਾਡਾ ਸਾਹ ਦਿਨੋਂ ਦਿਨ ਘੁੱਟਿਆ ਜਾ ਰਿਹਾ। ਜੀ ਪ੍ਰੋਫੈਸਰ ਸਾਹਿਬ, ਜਿਹੜਾ ਇਹ ਸਾਰੇ ਪਾਰਟ ਦੇ ਵਿੱਚ ਹੁਣ ਤੁਸੀਂ ਵੀ ਜ਼ਿਕਰ ਕੀਤਾ ਹੈ, ਇਹਦੇ ਵਿੱਚ ਉਹ ਜਿਹੜੀ ਉੱਥੇ ਕਮੇਟੀ ਬਣੀ ਹੋਈ ਹੈ ਜਾਂ ਜਿਹੜਾ ਸਾਰਾ ਉਹ ਪਾਰਟ ਹੈ ਜਿਹਨੂੰ ਲੀਡ ਕੀਤਾ ਜਾ ਰਿਹਾ ਹੈ, ਨਰਿੰਦਰ ਮੋਦੀ ਨੇ ਉਹਦਾ ਨੀਂਹ ਪੱਥਰ ਰੱਖਣਾ ਤੇ ਉਹਦੇ ਲਈ ਜਿਹੜਾ ਸੱਦਾ ਪੱਤਰ ਭੇਜਿਆ ਗਿਆ ਜਥੇਦਾਰਾਂ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ, ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਥੇ ਇੱਕ ਵਿਚਾਰਨ ਵਾਲੀ ਗੱਲ ਹੈ, ਜਿੱਥੇ ਇੱਕ ਪਾਸੇ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ, ਤੁਸੀਂ ਉੱਥੇ ਪ੍ਰੋਟੈਸਟ ਕਰ ਰਹੇ ਹੋ। ਅੱਜ ਤੁਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਪ੍ਰੋਟੈਸਟ ਲੈ ਕੇ ਆਏ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ, ਤੇ ਮੁਸਲਮਾਨਾਂ ਨੂੰ ਕਿਵੇਂ ਪੀੜਿਆ ਜਾ ਰਿਹਾ ਹੈ ਉਹ ਸਾਡੇ ਸਾਹਮਣੇ ਹੈ। ਸੋ ਇਸ ਬਾਬਤ ਕੀ ਸਮਝਦੇ ਹੋ ਕਿ ਇਹ RSS ਦੀ ਜਾਂ ਹਿੰਦੂਤਵਾ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਇਹ ਕਿਹੜੀ ਨੀਤੀ ਹੈ ਜਿਸ ਤਹਿਤ ਸਿੱਖਾਂ ਨੂੰ ਇਸ ਦੇ ਵਿੱਚ ਜਿਹੜਾ ਨਾਲ ਇੱਕ ਭਾਗੀਦਾਰ ਬਣਾਉਣ ਦਾ ਪਾਰਟ ਹੈ? ਕਿਉਂਕਿ ਸੱਦੇ ਪੱਤਰ ਦੇ ਵਿੱਚ ਕੋਈ ਰਵਿਦਾਸ ਸੈਕਟ ਦੇ ਥੱਲੇ, ਨਾਮਧਾਰੀ ਸੈਕਟ ਦੇ ਥੱਲੇ, ਕੋਈ ਡੇਰਾ ਜਲੰਧਰ ਦੇ ਵਿੱਚ ਹੈ, ਕੋਈ ਪੰਜਾਬ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੈ, ਉਹਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ, ਸੱਦਾ ਪੱਤਰ ਭੇਜਿਆ ਗਿਆ ਤੇ ਹੋ ਸਕਦਾ ਕਿ ਉਹ ਜਾਣ ਵੀ ਉੱਥੇ। ਦੇਖੋ, ਇਹ ਤੁਹਾਡਾ ਜਿਹੜਾ ਸਵਾਲ ਹੈ ਅੱਜ ਦੇ ਡੇਟ ਦੇ ਵਿੱਚ ਸਿੱਖਾਂ ਵਾਸਤੇ ਸਭ ਤੋਂ ਅਹਿਮ ਸਵਾਲ ਹੈ। ਮੈਂ ਇਹਨੂੰ ਦੋ ਤਰੀਕੇ ਨਾਲ ਕਹਿ ਰਿਹਾ। ਇੱਕ ਤਾਂ ਜਿਹੜਾ ਸਾਡੀ ਪਾਰਟੀ ਅੱਜ ਪ੍ਰੋਟੈਸਟ ਕਰ ਰਹੀ ਹੈ ਵੀ ਜਿਹੜਾ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣਾ, ਅਸੀਂ ਉਹਦੇ ਹੱਕ 'ਚ ਨਹੀਂ ਆ। ਅਸੀਂ ਆਪਣਾ ਭਾਵਨਾਵਾਂ ਨੂੰ ਪ੍ਰੋਟੈਸਟ ਦੇ ਰਾਹੀਂ ਦੁਨੀਆ ਦੇ ਸਾਹਮਣੇ ਰੱਖਣਾ ਚਾਹੁੰਦੇ ਆ। ਸਾਡੇ ਪ੍ਰੋਟੈਸਟ ਦਾ ਜਿਹੜਾ ਇੱਕ ਮੇਨ ਸਾਡਾ ਵਿਰਾਸਤੀ ਸੂਤਰ ਹੈ ਉਹ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸਾਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜਿਹੜੀ ਸਿੱਖਿਆ ਮਿਲੀ ਹੈ ਇਹ ਉਸ ਤੇ ਆਧਾਰਿਤ ਹੈ ਜੀ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਇਤਿਹਾਸ ਅਸੀਂ ਪੜ੍ਹਦੇ ਹਾਂ ਤਾਂ ਸਾਫ਼ ਦਿਸਦਾ ਹੈ ਕਿ ਬੇਸ਼ੱਕ ਉਹ ਜਨੇਊ ਦੇ ਧਾਰਨੀ ਨਹੀਂ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਦੱਸੇ ਹੀ ਜਾਮਿਆਂ ਨੇ ਕਦੇ ਵੀ ਜਨੇਊ ਨੂੰ ਪ੍ਰਮੋਟ ਨਹੀਂ ਕੀਤਾ, ਪਰ ਜ਼ਬਰਦਸਤੀ ਜਿਹੜਾ ਜਨੇਊ ਲਾਇਆ ਜਾ ਰਿਹਾ ਸੀ ਉਸ ਵਕਤ ਦੀ ਜ਼ਾਲਮ ਔਰੰਗਜ਼ੇਬ ਹਕੂਮਤ ਵੱਲੋਂ ਉਹਨੂੰ ਬਰਦਾਸ਼ਤ ਨਹੀਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਤੇ ਜਿਹਦੇ ਕਰਕੇ ਉਹਨਾਂ ਨੂੰ ਆਪਣਾ ਸੀਸ ਵੀ ਦੇਣਾ ਪਿਆ, ਸ਼ਹੀਦੀ ਪਾਣੀ ਪਈ ਜੀ। ਜੇ ਉਹਨੂੰ ਅੱਜ ਦੇ ਹਾਲਾਤ 'ਚ ਦੇਖੀਏ ਤਾਂ ਅੱਜ ਭਾਵੇਂ ਔਰੰਗਜ਼ੇਬ ਦੀ ਜਗ੍ਹਾ ਤੇ ਦੂਜੀ ਹਕੂਮਤ ਬੈਠ ਗਈ ਹੈ ਜਿਹੜੀ ਆਪਣੇ ਆਪ ਨੂੰ ਡੈਮੋਕ੍ਰੇਟਿਕ ਕਹਿੰਦੀ ਹੈ, ਬਿਲਕੁਲ ਉਹ ਔਰੰਗਜ਼ੇਬ ਦੇ ਰਸਤੇ ਉੱਪਰ ਚੱਲੀ ਹੋਈ ਹੈ। ਉਹ ਔਰੰਗਜ਼ੇਬੀ ਤਰੀਕੇ ਨਾਲ ਉਹਨਾਂ ਨੇ ਬਾਬਰੀ ਮਸਜਿਦ ਢਾਈ, ਔਰੰਗਜ਼ੇਬੀ ਤਰੀਕੇ ਦੇ ਨਾਲ ਉਹਨਾਂ ਨੇ ਜਿਵੇਂ ਕਾਜੀ ਤੋਂ ਫਤਵਾ ਲਵਾਉਂਦੇ ਸੀ, ਇਹਨਾਂ ਨੇ ਅਦਾਲਤ ਤੋਂ ਫਤਵਾ ਲਵਾਇਆ, ਸੁਪਰੀਮ ਕੋਰਟ ਤੋਂ ਫਤਵਾ ਲਵਾ ਕੇ ਉਹਨਾਂ ਨੇ ਅੱਜ ਇਹ ਜਿਹੜਾ ਨੀਂਹ ਪੱਥਰ ਦਾ ਡੇਟ ਰੱਖ ਦਿੱਤੀ। ਸੋ ਸਾਡਾ ਨਾ ਬੋਲਣਾ ਆਪਣੇ ਗੁਰੂ ਤੋਂ ਪਿੱਠ ਕਰਨਾ ਸੀ ਜੇ ਅਸੀਂ ਇੱਥੇ ਪ੍ਰੋਟੈਸਟ ਨਾ ਕਰਦੇ। ਸੋ ਇੱਕ ਤਾਂ ਇਹ ਮੈਂ ਕਹਿੰਦਾ ਕਿ ਅਸੀਂ ਪ੍ਰੋਟੈਸਟ ਤਾਂ ਕਰ ਰਹੇ ਹਾਂ ਕਿਉਂਕਿ ਸਾਡਾ ਪੈਗੰਬਰ ਇਸ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਇਆ ਇਸੇ ਦਿੱਲੀ ਦੇ ਵਿੱਚ ਜਿਹੜੀ ਅੱਜ ਵੀ ਹਕੂਮਤ ਕਰ ਰਹੀ ਹੈ ਜੀ। ਦੂਜਾ ਪੱਖ ਤੁਸੀਂ ਜਿਹੜਾ ਪੁੱਛਿਆ ਕਿ ਜਥੇਦਾਰ ਸਾਹਿਬ ਨੂੰ ਜਾਂ ਹੋਰਾਂ ਨੂੰ ਜਿਹੜੇ ਕਿਸੇ ਤਰੀਕੇ ਨਾਲ ਸਿੱਖਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਗਿਆ ਹੈ। ਇਹ ਗੱਲ ਮੈਂ ਥੋੜਾ ਜਿਹਾ ਇਸ ਤਰ੍ਹਾਂ ਕਹਿਣਾ ਚਾਹੁੰਦਾ ਕਿ ਪਿਛਲੇ ਲਗਭਗ 50 ਸਾਲ ਤੋਂ ਜਿਵੇਂ ਕਿ ਦਿਖ ਰਿਹਾ ਸੀ ਕਿ ਜਿਹੜੀ ਹਿੰਦੂਤਵਾ ਏਜੰਡਾ ਹੈ ਪਹਿਲਾਂ ਕਾਂਗਰਸ ਰਾਹੀਂ ਫਿਰ BJP ਰਾਹੀਂ ਇਹ ਦਿਨੋਂ ਦਿਨ ਸਿੱਖ ਸੋਚ ਨੂੰ ਨਿਗਲ ਰਿਹਾ ਸੀ ਜੀ। 78 ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਬਾਦਲ ਹਕੂਮਤ ਦੀ ਕਾਰਵਾਈ ਹੈ ਅਸਲ ਵਿੱਚ ਉਹ RSS ਦੀ ਕਾਰਵਾਈ ਹੈ। ਉਹ ਦਿਸਦੀ ਸਿੱਖਾਂ ਨੂੰ ਮਤਲਬ ਕਿ ਜਾ ਕੇ ਥੋੜੀ ਜਿਹੜੀ ਸਮਝ ਆਈ ਹੈ ਉਹ ਆਈ ਅਸਲ ਵਿੱਚ 2015 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਤੇ ਖਾਸ ਕਰਕੇ
ਉਸੇ ਹੀ RSS ਦੇ ਏਜੰਡੇ ਤੇ ਚੱਲਦਿਆਂ ਬਾਬੇ ਸਿਰਸੇ ਵਾਲੇ ਨੂੰ ਅਕਾਲ ਤਖਤ ਸਾਹਿਬ ਤੋਂ ਮਾਫ ਕਰਵਾਤਾ। ਉਹਨਾਂ ਨੇ ਚੈੱਕ ਕਰਨਾ ਸੀ ਕਿ ਕੀ ਅਕਾਲ ਤਖਤ ਸਾਹਿਬ ਜਿਹੜਾ ਸਿੱਖਾਂ ਦੀ ਸੋਵਰਨ ਇੱਕ ਤਖਤ ਹੈ ਸਾਡਾ, ਪ੍ਰਭੂ ਸਾਹਿਬ ਕਿਸੇ ਦੇ ਅਧੀਨ ਨਹੀਂ ਆਉਂਦਾ, ਉਸ ਤੋਂ ਵੀ ਫੈਸਲਾ ਕਰਵਾ ਸਕਦੇ ਨੇ ਬਾਦਲ। ਉਹਨਾਂ ਨੇ ਕਰਵਾ ਦਿੱਤਾ, ਉਹ ਚੈੱਕ ਕਰ ਲਿਆ, ਪਰ ਕਿਉਂਕਿ ਹਜੇ ਸਿੱਖਾਂ ਦੇ ਵਿੱਚ ਗੁਰੂ ਦੀ ਸੋਚ ਜਿੰਦਾ ਸੀ, ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਉਹਨਾਂ ਨੂੰ ਆਪਣਾ ਫੈਸਲਾ 1 ਕਰੋੜ ਰੁਪਇਆ IGPC ਦਾ ਖਰਚਣ ਤੋਂ ਬਾਅਦ ਵੀ ਵਾਪਸ ਲੈਣਾ ਪਿਆ ਜੀ। ਉਹੀ ਗੱਲ ਅੱਜ ਹੈ ਕਿ ਅੱਜ ਇੱਕ ਪਰਖ ਦੀ ਘੜੀ ਹੈ ਸਿੱਖਾਂ ਦੀ ਸੋਚ ਦੇ ਉੱਪਰ, ਕਿ ਜਿਵੇਂ ਇੱਕ ਕਿਤਾਬ ਲਿਖੀ ਗਈ ਹੈ ਕਿ ਸਿੱਖ ਵੀ ਨਿਕਲਿਆ ਗਿਆ। ਕਿ ਦੇਖੋ, ਭਾਵੇਂ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੇਰੇ ਰੂਪ ਚ ਨਹੀਂ ਮੰਨਦਾ, ਮੇਰੀ ਪਾਰਟੀ ਦੇ ਰੂਪ ਚ ਨਹੀਂ ਮੰਨਦਾ, ਪਰ ਇਹ ਮੈਂ ਮੰਨਦਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੁਨੀਆ ਦੀ ਨਿਗਾਹ ਦੇ ਵਿੱਚ, ਬਹੁਤੀ ਦੁਨੀਆ ਦੇ ਵਿੱਚ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ। ਭਾਈ ਧਿਆਨ ਸਿੰਘ ਮੰਡ ਨੇ ਕੱਲ ਆਪਣਾ ਇੱਕ ਬਿਆਨ, ਹੁਕਮਨਾਮਾ ਜਾਰੀ ਕਰ ਦਿੱਤਾ ਹੈ ਕਿ ਕੋਈ ਵੀ ਸਿੱਖ ਜਿਹੜਾ ਹੈ ਉਹ ਰਾਮ ਮੰਦਿਰ ਦੇ ਉੱਥੇ ਨਾ ਜਾਵੇ ਜੀ। ਹੁਣ ਰਹਿ ਗਈ ਜ਼ਿੰਮੇਵਾਰੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ, ਕਿਉਂਕਿ ਦੂਜੇ ਤਖਤ ਵੀ ਹੈਗੇ ਨੇ, ਪਰ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡੇ ਸੱਭਿਅ ਧਰਮ ਦੇ ਵਿੱਚ ਮਾਣ ਸਤਿਕਾਰ ਤੇ ਰੁਤਬਾ ਹੈ, ਗਿਆਨੀ ਜੀ ਨੂੰ ਇਹਦੇ ਤੇ ਸਪਸ਼ਟ ਕਰਨਾ ਪਏਗਾ ਕਿ ਨਾ ਕੇਵਲ ਆਪਣਾ ਤਖਤਾਂ ਦੇ ਜਥੇਦਾਰ, ਬਲਕਿ ਜੇ ਕੋਈ ਪੋਲੀਟੀਕਲ ਹਸਤੀ, ਕੋਈ ਰਿਲੀਜੀਅਸ ਹਸਤੀ ਜਿਹੜੀ ਪਬਲਿਕ ਦੇ ਵਿੱਚ ਵਿਚਰਦੀ ਹੈ ਸਿੱਖਾਂ ਦੇ ਰੂਪ ਦੇ ਵਿੱਚ, ਸਿੱਖ ਸੋਚ ਦੇ ਰੂਪ ਵਿੱਚ, ਜੇ ਉਹ ਵੀ ਜਾਂਦੀ ਹੈ ਤੇ ਗਿਆਨੀ ਜੀ ਕੋਈ ਐਕਸ਼ਨ ਨਹੀਂ ਲੈਂਦੇ, ਤਾਂ ਇਹਦਾ ਮਤਲਬ ਇਹ ਹੈ ਕਿ ਹਜੇ ਜਿਹੜਾ ਹਿੰਦੂ ਏਜੰਡਾ ਹੈ ਥਰੂ RSS, ਥਰੂ ਕਾਂਗਰਸ, ਥਰੂ BJP, ਉਹ ਸਿੱਖਾਂ ਨੂੰ ਆਪਣੇ ਨਿਗਲਣ ਦੇ ਵਿੱਚ ਕਾਮਯਾਬ ਹੋ ਗਿਆ। ਜੇ ਗਿਆਨੀ ਜੀ ਇਹਦਾ ਅਪੋਜ਼ ਨਹੀਂ ਕਰਦੇ, ਜੇ ਗਿਆਨੀ ਜੀ ਇਹਦਾ ਅਪੋਜ਼ ਕਰਦੇ ਨੇ, ਇਹਦਾ ਮਤਲਬ ਇਹ ਹੈ ਕਿ ਸਿੱਖਾਂ ਨੂੰ ਫਿਰ ਦੁਬਾਰਾ ਸੋਚ ਕੇ ਇਕੱਠੇ ਹੋ ਕੇ ਜਿਹੜਾ ਇੱਕ ਅਜਗਰ ਰੂਪੀ ਹਿੰਦੂਤਵਾ ਆ ਰਿਹਾ ਸਾਡੇ ਵੱਲ ਨੂੰ, ਕਾਫੀ ਹੱਦ ਤੱਕ ਆ ਚੁੱਕਾ ਹੈ, ਉਹਨੂੰ ਅਪੋਜ਼ ਕਰਨ ਦੇ ਲਈ ਸਾਨੂੰ ਇਹ ਇੱਕ ਦਿਨ ਹੈ 5 ਤਰੀਕ ਜਿਹੜਾ ਕੱਲ ਹੈ, ਉਹ ਦਿਸੂਗਾ ਕਿ ਕੌਣ ਗਿਆ ਤੇ ਕੌਣ ਨਾ ਗਿਆ। ਉਸ ਤੋਂ ਬਾਅਦ ਜੇ ਤੁਸੀਂ ਸਾਡੇ ਨਾਲ ਡਿਬੇਟ ਕਰੋਗੇ, ਉਹਦੇ ਆਉਣ ਵਾਲੇ ਜਿਹੜੇ ਪ੍ਰਭਾਵ ਨੇ ਉਹਦੇ ਬਾਰੇ ਤਾਂ ਕੱਲ ਸ਼ਾਮ ਤੱਕ ਪਤਾ ਲੱਗੇਗਾ ਕਿ ਕੌਣ ਗਿਆ ਕੌਣ ਨਹੀਂ ਗਿਆ। ਮੈਂ ਕਿਸੇ ਧਰਮ ਦੇ ਉਲਟ ਨਹੀਂ, ਹਿੰਦੂ ਆਪਣਾ ਮੰਦਿਰ ਬਣਾਉਣ, ਮੁਸਲਮਾਨ ਆਪਣਾ ਬਣਾਉਣ ਮਸਜਿਦ, ਅਸੀਂ ਆਪਣੇ ਗੁਰਦੁਆਰਾ ਸਾਹਿਬ ਬਣਾਈਏ, ਕ੍ਰਿਸਚਨ ਆਪਣੇ ਚਰਚ ਬਣਾਉਣ, ਜੈਨੀ ਬੋਧੀ ਆਪਣਾ ਕਰਨ, ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈ। ਬਟ ਇਹ ਕਿਸੇ ਦਾ ਢਾਹ ਕੇ ਤੁਸੀਂ ਬਣਾਉਂਦੇ ਹੋ ਤਾਂ ਸਿੱਖਾਂ ਨੂੰ ਆਬਜੈਕਸ਼ਨ ਸੀ, ਤੇ ਸਿੱਖਾਂ ਨੂੰ ਹੈ ਤੇ ਸਿੱਖਾਂ ਨੂੰ ਰਹੇਗਾ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਇੱਥੇ ਇੱਕ ਇਹ ਵੀ ਦੇਖਣ ਵਾਲੀ ਗੱਲ ਬਣਦੀ ਹੈ, ਕਿਉਂਕਿ ਜਿੱਥੇ ਵੀ ਧੱਕਾ ਹੁੰਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਾਡਾ ਫਰਜ਼ ਬਣਦਾ ਉਸ ਗੱਲ ਦੇ ਖਿਲਾਫ, ਉਸ ਐਕਟ ਦੇ ਖਿਲਾਫ ਆਵਾਜ਼ ਅਸੀਂ ਬੁਲੰਦ ਕਰੀਏ, ਤੇ ਅੱਜ ਵੀ ਕਰ ਰਹੇ ਹਾਂ, ਪਿਛਲੇ ਸਮੇਂ ਦੇ ਵਿੱਚ ਕੀਤੀ ਵੀ ਆ। ਸੋ ਜੇ ਕਸ਼ਮੀਰ ਦਾ ਅਸੀਂ ਦੇਖ ਰਹੇ ਹਾਂ ਇਸ ਵਕਤ ਉੱਥੇ ਕੀ ਹਾਲਾਤ ਬਣੇ ਹੋਏ ਨੇ, 5 ਤਰੀਕ ਜਿਸ ਦਿਨ ਧਾਰਾ 370 ਹਟਾਉਣ ਦੀ ਪਹਿਲੀ ਵਰ੍ਹੇਗੰਢ ਹੈ, ਜਿਸ ਦਿਨ ਸਾਰਾ ਫੋਕਸ ਮੀਡੀਆ ਦਾ ਤੇ ਅਦਰਵਾਈਜ਼ ਲੋਕਾਂ ਦਾ ਕਸ਼ਮੀਰ ਦੇ ਵਿੱਚ ਹੋਣਾ ਸੀ, ਉਸੇ ਦਿਨ ਇਹ ਜਿਹੜੀ ਗਰਾਊਂਡ ਬ੍ਰੇਕਿੰਗ ਸੈਰੇਮਨੀ, ਸ਼ਿਲਿਆ ਨਿਆਸ ਜਾਂ ਨੀਂਹ ਪੱਥਰ ਰੱਖਿਆ ਜਾ ਰਿਹਾ ਮੋਦੀ ਦੇ ਵੱਲੋਂ ਰਾਮ ਮੰਦਿਰ ਦਾ ਡਿਬੇਟ ਹੁਣ ਇਧਰਲੇ ਪਾਸੇ ਸਾਰੀ ਹੈ ਜਿਹੜਾ ਫੋਕਸ ਹੈ ਉਹ ਕਰ ਦਿੱਤਾ ਗਿਆ, ਤੇ ਮੁਸਲਮਾਨਾਂ ਦੇ ਨਾਲ ਜਿਹੜਾ ਇਸ ਵਕਤ ਧੱਕਾ ਕੀਤਾ ਜਾ ਰਿਹਾ ਹੈ ਜਾਂ ਹੋ ਰਿਹਾ ਹੈ, ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਇਹ ਸਾਰੇ ਪਾਰਟ ਨੂੰ। ਸੋ ਇੱਥੇ ਅਸੀਂ ਹੋਰ ਕੀ ਕਰ ਸਕਦੇ ਹਾਂ ਜਾਂ ਸਾਡਾ ਕੀ ਫਰਜ਼ ਬਣਦਾ ਹੈ ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਹਕੂਮਤ ਦੇ ਪ੍ਰਤੀ ਵੀ, ਜਾਂ ਓਵਰਆਲ ਜਦੋਂ ਅਸੀਂ ਮੁਸਲਮਾਨ ਭਾਈਚਾਰੇ ਦੇ ਨਜ਼ਰੀਏ ਨਾਲ ਦੇਖਦੇ ਹਾਂ, ਤਾਂ ਇੱਕ ਸਿੱਖ ਦਾ ਇਸ ਵਿੱਚ ਕੀ ਰੋਲ ਬਣਦਾ ਹੈ, ਕੀ ਫਰਜ਼ ਬਣਦਾ? ਦੇਖੋ, ਜਿਹੜੀ ਗੱਲ ਤਾਂ ਕਸ਼ਮੀਰ ਵਾਲੀ ਤੁਸੀਂ ਕਹੀ ਹੈ, ਅਸੀਂ ਪ੍ਰੋਟੈਸਟ ਕੀਤੇ ਨੇ, ਜਾ ਕੇ ਦਿੱਲੀ ਤੱਕ ਕੀਤੇ ਨੇ ਤੇ ਕਰਦੇ ਰਹਾਂਗੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਅਸੀਂ ਇਹ ਸਮਝਦੇ ਹਾਂ ਕਿ ਇਹ ਧੱਕਾ ਜਿਹੜਾ ਉਹ ਬਰਕਰਾਰ ਹੈ ਜੀ। ਬਾਬਰੀ ਮਸਜਿਦ ਵਾਲੀ ਗੱਲ ਵੀ ਜਿਹੜੀ ਤੁਸੀਂ ਅੱਜ ਰਾਮ ਮੰਦਿਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਅੱਜ ਤੋਂ 28 ਸਾਲ ਪਹਿਲਾਂ ਉੱਥੇ ਬਾਬਰੀ ਮਸਜਿਦ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ, ਉਹਦੇ ਵਿੱਚ ਵੀ ਮੈਂ ਇਹ ਗੱਲ ਕਹਾਂਗਾ ਕਿ ਅਸੀਂ ਬੇਸ਼ੱਕ ਸਟੇਟਲੈਸ ਹਾਂ ਅੱਜ ਦੇ ਰੂਪ 'ਚ, ਪਰ ਅਸੀਂ ਸਿੱਖ ਤਾਂ ਹਾਂ, ਅਸੀਂ ਅੰਦਰੋਂ ਤਾਂ ਜਿਉਂਦੇ ਹਾਂ, ਅੰਦਰੋਂ ਤਾਂ ਆਜ਼ਾਦ ਹਾਂ। ਸਾਨੂੰ ਆਪਣਾ ਜਿਹੜਾ ਪ੍ਰੋਟੈਸਟ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਗਾਤਾਰ ਕਰਦੇ ਰਹਿਣਾ ਚਾਹੀਦਾ। ਇਹ ਵਕਤੀ ਨਹੀਂ ਹੁੰਦਾ, ਇਹ ਸਦੀਵ ਹੁੰਦਾ। ਜਿਹੜਾ ਵੀ ਪ੍ਰੋਟੈਸਟ ਕੌਮਾਂ ਕਰਦੀਆਂ ਨੇ ਆਪਣੇ ਸਿਧਾਂਤ ਨਾਲ ਜੁੜ ਕੇ, ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬ ਦੇ 10 ਜਾਮਿਆਂ ਦੀ ਜਿਹੜੀ ਸਿੱਖਿਆ ਹੈ, ਉਹਨੂੰ ਦੁਨਿਆਵੀ ਪੈਮਾਨੇ ਨਾਲ ਜਿੱਤ ਤੇ ਹਾਰ ਜਾਂ ਸਫਲਤਾ ਜਾਂ ਅਸਫਲਤਾ ਨਾਲ ਨਾਪਣ ਦੀ ਗੱਲ ਸਾਨੂੰ ਗੁਰੂ ਸਾਹਿਬ ਨੇ ਨਹੀਂ ਸਿਖਾਈ। ਸਾਨੂੰ ਗੁਰੂ ਸਾਹਿਬ ਨੇ ਸਿਖਾਈ ਹੈ ਕਿ ਸਾਨੂੰ ਕੰਟੀਨਿਊ ਰਹਿਣਾ ਚਾਹੀਦਾ ਹੈ ਉਸ ਵਿਰੋਧ ਦੇ ਵਿੱਚ
ਜਿਹੜਾ ਵਿਰੋਧ ਹਾਕਮ ਕਰਦਾ ਹੈ, ਜਿਹੜਾ ਹੁਣ 5 ਤਰੀਕ ਰੱਖੀ ਹੈ, ਅਸਲ ਵਿੱਚ ਕੀ ਹੈ? ਅਸਲ ਵਿੱਚ ਹਿੰਦੂ ਹਕੂਮਤ ਨੇ ਮੋਦੀ ਦੇ ਅੰਡਰ ਇਹ ਆਪਣੀ ਹੈਂਕੜਬਾਜ਼ੀ ਨੂੰ ਦੁਨੀਆ ਸਾਹਮਣੇ ਰੱਖਿਆ ਕਿ ਅਸੀਂ ਤੁਹਾਡੀ ਬਿਲਕੁਲ ਕੋਈ ਪਰਵਾਹ ਨਹੀਂ ਕਰਦੇ। 5 ਤਰੀਕ ਹੀ ਤੁਹਾਨੂੰ ਅਸੀਂ ਲੋਕਡਾਊਨ ਦੇ ਵਿੱਚ ਬੰਦ ਕੀਤਾ ਸੀ ਮੁਸਲਮਾਨ ਨੂੰ, ਤੇ 5 ਤਰੀਕ ਹੀ ਤੁਹਾਡੇ ਹਿੱਕ ਦੇ ਉੱਤੇ ਅਸੀਂ ਨੀਂਹ ਪੱਥਰ ਰੱਖਾਂਗੇ ਜ਼ਬਰਦਸਤੀ। ਇਹ ਔਰੰਗਜ਼ੇਬੀ ਕਾਨੂੰਨ ਨੇ, ਤੇ ਔਰੰਗਜ਼ੇਬੀ ਕਾਨੂੰਨਾਂ ਦਾ ਸਾਡੇ ਗੁਰੂ ਸਾਹਿਬ ਨੇ ਉਦੋਂ ਵੀ ਵਿਰੋਧ ਕੀਤਾ ਸੀ, ਤੇ ਅਸੀਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੇ ਮਾਂ ਵਾਕ ਮੁਤਾਬਕ ਅੱਜ ਵੀ ਕਰ ਰਹੇ ਆ। ਤੇ ਜਦੋਂ ਤੱਕ ਸਾਨੂੰ ਇਹ ਲੱਗੇਗਾ ਕਿ ਇਹ ਹਕੂਮਤ ਜਿਹੜੀ ਆ ਆਪਣਾ ਜ਼ਾਲਮੀ ਚਿਹਰਾ ਜਾਂ ਜ਼ਾਲਮੀ ਜਿਹੜੇ ਕੰਮ ਨੇ ਉਹ ਬੰਦ ਨਹੀਂ ਕਰਦੀ, ਲਗਾਤਾਰ ਵੱਧਦੀ ਹੈ, ਉਨੀ ਦੇਰ ਤੱਕ ਅਸੀਂ ਮਤਲਬ ਕਿ ਵਿਰੋਧ ਆਪਣੇ ਹੀ ਰੂਪ ਆਪਣੇ ਹੀ ਤਰੀਕੇ ਦੇ ਨਾਲ ਅੱਡ-ਅੱਡ ਸਮਿਆਂ ਤੇ ਅੱਡ-ਅੱਡ ਰੂਪਾਂ ਦੇ ਵਿੱਚ ਕਰਦੇ ਰਹਾਂਗੇ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਆ ਕੋਸ਼ਿਸ਼ ਕਰਾਂਗੇ ਜਿਹੜਾ ਤੁਸੀਂ ਪ੍ਰੋਟੈਸਟ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਰੱਖਿਆ ਉਹਦੇ ਰਿਗਾਰਡਿੰਗ ਵੀ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਉਹ ਸਾਡੇ ਦਰਸ਼ਕਾਂ ਤੱਕ ਅਸੀਂ ਪੁੱਜਦੀਆਂ ਕਰ ਸਕੀਏ। ਸੋ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਅੱਜ ਦੇ ਇਸ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਟੀਵੀ 84 ਸਰਦਾਰ ਅਮਰਵੀਰ ਸਿੰਘ ਜੀ, ਤੁਹਾਡਾ ਸਾਰਿਆਂ ਦਾ ਤੇ ਸੁਣਨ ਵਾਲੇ ਮੇਰੇ ਭਰਾਵਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਟੀਵੀ 84 ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਟੀਵੀ 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ ਟੀਵੀ 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।